ਸੱਜਣੋ ਤੇ ਮਿੱਤਰੋ, ਪਿਛਲੇ ਦਿਨਾਂ ਵਿੱਚ ਇੱਕ ਬਹਿਸ ਜਾਰੀ ਸੀ ਕਿ ਕਾਮਯਾਬੀ ਦੇ ਇਮਕਾਨ ਜ਼ਨਾਨੀ ਤੇ ਬੰਦੇ ਲਈ ਵੱਖੋ ਵੱਖ ਨੇ ਜਾਂ ਫਿਰ ਦੋਵਾਂ ਲਈ ਇੱਕੋ ਜਿਹੇ ਮੌਕੇ ਹੋਣ ਤੇ ਤਰੱਕੀ ਇੱਕੋ ਮੈਰਿਟ 'ਤੇ ਹੁੰਦੀ ਹੈ। ਜਿਸ ਥਾਵੇਂ ਇਹ ਵਿਚਾਰ ਵਟਾਂਦਰਾ ਹੋ ਰਿਹਾ ਸੀ, ਉਸ ਇਕੱਠ ਵਿੱਚ ਚੋਟੀ ਦੇ ਸੂਝਵਾਨ ਉਸਤਾਦ ਤੇ ਮੇਰੇ ਸ਼ੋਬੇ ਮਤਲਬ ਸਾਫਤ ਨਾਲ ਜੁੜਤ ਰੱਖਣ ਵਾਲੇ ਮਿੱਤਰ ਪਿਆਰੇ ਮੌਜੂਦ ਸਨ। ਹਰ ਸ਼ਖਸ ਆਪਣੀ ਉਮਰ ਦੇ ਘੱਟੋ ਘੱਟ 50 ਵਰ੍ਹੇ ਆਪਣੇ ਆਪਣੇ ਸ਼ੋਬੇ ਨੂੰ ਦੇ ਕੇ ਕਈ ਦਿਹਾਈਆਂ ਦਾ ਤਜਰਬਾ, ਆਪਣੀ ਦਾਨਸ਼ ਤੇ ਫਿਕਰ ਦੀ ਸੂਤ ਲੈ ਕੇ ਗੱਲਬਾਤ ਹਿੱਸਾ ਲੈ ਰਿਹਾ ਸੀ। ਬੇਸ਼ਤਰ ਸੱਜਣਾਂ ਦਾ ਆਖਣਾ ਸੀ ਕਿ ਜਿਸ ਸਮਾਜ ਵਿੱਚ ਜਿਸ ਨੂੰ ਤਰੱਕੀ ਦੀ ਬੁਨਿਆਦ ਬਣਾਇਆ ਜਾਂਦਾ ਹੈ, ਉਹ ਬਹੁਤੀ ਦੇਰ ਤੱਕ ਆਪਣੀਆਂ ਬੁਨਿਆਦਾਂ ਮਜ਼ਬੂਤ ਨਹੀਂ ਰੱਖ ਸਕਦਾ। ਜਿਨ੍ਹਾਂ ਥਾਵਾਂ ਉੱਤੇ ਜਿਨਸ ਦੀ ਖੂਬੀ ਜਾਂ ਖਾਮੀ ਇੱਕ ਪਾਸੇ ਰੱਖ ਕੇ ਸਿਰਫ ਔਰ ਸਿਰਫ ਕਾਬਲੀਅਤ ਨੂੰ ਮੁੜ ਬਣਿਆ ਜਾਏ, ਉਹ ਇਦਾਰਾ ਬੜੀ ਛੇਤੀ ਤੇ ਕਾਮਯਾਬੀ ਨਾਲ ਅੱਗੇ ਵੱਧਦਾ ਹੈ। ਇਹਦੇ ਨਾਲ ਨਾਲ ਇੱਕ ਸੱਜਣ ਦਾ ਆਖਣਾ ਸੀ ਕਿ ਪਾਕਿਸਤਾਨ ਮੁਲਕ ਵਿੱਚ ਘੱਟੋ ਘੱਟ 51% ਆਬਾਦੀ ਜ਼ਨਾਨੀਆਂ ਦੀ ਹੈ। ਜੇਕਰ ਇਸ ਵੱਡੀ ਆਬਾਦੀ ਨੂੰ ਤਰੱਕੀ ਦੇ ਸਫ਼ਰ ਵਿੱਚੋਂ ਕੱਢਤਾ ਜਾਏ ਤਾਂ ਤੁਸੀਂ ਆਪ ਅੰਦਾਜ਼ਾ ਕਰ ਲਵੋ ਕਿ ਕਿਵੇਂ 49% ਆਬਾਦੀ ਪੂਰੀ 100% ਦਾ ਭਾਰ ਚੁੱਕਣ ਲਈ ਦਿਨ ਰਾਤ ਇੱਕ ਕਰੇਗੀ। ਇੰਝ ਹੀ ਇੱਕ ਰਾਏ ਇਹ ਵੀ ਮਸੂਲ ਹੋਈ ਕਿ ਮਰਦ ਦੀ ਤਰੱਕੀ ਵਿੱਚ ਸਭ ਤੋਂ ਵੱਡਾ ਕਮਾਲ ਜ਼ਨਾਨੀ ਤੇ ਬੰਦੇ ਦਾ ਇੱਕ ਥਾਂ ਉੱਤੇ ਕੰਮ ਕਰਨਾ ਹੈ। ਪਰ ਜਿੱਥੇ ਇਸ ਗੱਲ ਨੂੰ ਅਸੀਂ ਫਖਰੀਆ ਅੰਦਾਜ਼ੇ ਪੇਸ਼ ਕਰਦੇ ਹਾਂ, ਉੱਥੇ ਸਾਨੂੰ ਉਹਨਾਂ ਦਾ ਸਮਾਜੀ ਢਾਂਚਾ ਵੇਖਣ ਦੀ ਵੀ ਲੋੜ ਹੈ। ਮੈਂ ਜਦੋਂ ਇਸ ਸਵਾਲ ਨਾਲ ਘਰ ਪੜ ਕੇ ਸੋਚ ਵਿਚਾਰ ਕੀਤਾ, ਅਦਾਦੋ ਸ਼ੁਮਾਰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਅਤੇ ਮੈਨੂੰ ਉਹ ਸਾਰੀਆਂ ਗੱਲਾਂ ਯਾਦ ਆ ਗਈਆਂ ਜਿਹੜੀਆਂ ਆਮ ਤੌਰ 'ਤੇ ਜ਼ਨਾਨੀ ਨੂੰ ਕੰਮ ਕਰਨ ਤੋਂ ਰੋਕਣ ਲਈ ਸਾਡੇ ਸਮਾਜ ਵਿੱਚ ਕੀਤੀਆਂ ਜਾਂਦੀਆਂ ਨੇ। ਸਾਡੇ ਮਿਡਲ ਕਲਾਸ ਦਾ ਖਾਸ ਤੌਰ 'ਤੇ ਮਿਜ਼ਾਜ ਹੈ ਕਿ ਜ਼ਨਾਨੀ ਨੂੰ ਵਰਕਿੰਗ ਵੂਮੈਨ ਨਹੀਂ ਹੋਣਾ ਚਾਹੀਦਾ। ਉਹ ਘਰ ਸਾਂਭੇ, ਬਾਲਾਂ ਦਾ ਖਿਆਲ ਕਰੇ ਅਤੇ ਚੁੱਲ੍ਹਾ ਚੌਕਰ ਨਾਲ ਜੁੜ ਕੇ ਆਪਣੀ ਪੂਰੀ ਹਯਾਤੀ ਖਾਨਦਾਨ ਦੀ ਸੇਵਾ 'ਚ ਗੁਜ਼ਾਰ ਸਕੇ। ਪਾਕਿਸਤਾਨ ਵਿੱਚ ਜ਼ਨਾਨੀਆਂ ਘਰੋਂ ਬਾਹਰ ਜਾ ਕੇ ਕੰਮ ਕਿਉਂ ਨਹੀਂ ਕਰਦੀਆਂ? ਇਹਦੀ ਸਭ ਤੋਂ ਵੱਡੀ ਵਜ੍ਹਾ ਵਰਕਿੰਗ ਪਲੇਸ ਉੱਤੇ ਹਰਾਸਾਨੀ ਅਤੇ ਉਹਨਾਂ ਨਾਲ ਇਮਤਿਆਜ਼ੀ ਸਲੂਕ ਹੈ। ਆਖਿਆ ਜਾਂਦਾ ਹੈ ਕਿ ਪਾਕਿਸਤਾਨ ਮੁਲਕ ਵਿੱਚ ਬੇਸ਼ਤਰ ਜ਼ਨਾਨੀਆਂ ਜਿਹੜੀਆਂ ਘਰੋਂ ਬਾਹਰ ਜਾ ਕੇ ਕੰਮ ਕਰਦੀਆਂ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਮੌਕੇ 'ਤੇ ਹਰਾਸਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਦਾ ਮਤਲਬ ਹਰਗਿਜ਼ ਨਹੀਂ ਕਿ ਜਿਹੜੀਆਂ ਬੀਬੀਆਂ ਭੈਣਾਂ ਸਿਰਫ ਘਰਾਂ 'ਚ ਮੌਜੂਦ ਰਹਿੰਦੀਆਂ ਨੇ, ਉਹ ਇਸ ਜ਼ਿਆਦਤੀ ਅਤੇ ਜ਼ੁਲਮ ਤੋਂ ਮਹਿਫੂਜ਼ ਨੇ। ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਹਰਾਸਾਨੀ ਦਾ ਸ਼ਿਕਾਰ ਹੁੰਦੀਆਂ ਨੇ। ਕਦੀ ਉਹਨਾਂ ਨੂੰ ਤੰਗ ਕਰਨ ਵਾਲਾ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਹੁੰਦਾ ਹੈ, ਅਤੇ ਕਦੀ ਘਰੋਂ ਬਾਹਰ ਜਾ ਕੇ ਸੌਦਾ ਸਰਫ ਲੈਣਾ, ਬਾਲਾਂ ਨੂੰ ਸਕੂਲੇ ਛੱਡਣਾ ਜਾਂ ਲੈ ਕੇ ਆਉਣਾ, ਅਮੂਮਨ ਕਿਸੇ ਨਾ ਕਿਸੇ ਥਾਂ ਉੱਤੇ ਉਹਨਾਂ ਨੂੰ ਵੀ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਝ ਤਾਂ ਪਾਕਿਸਤਾਨ ਵਿੱਚ ਜ਼ਨਾਨੀਆਂ ਦੇ ਫਾਸਲੇ ਕਾਨੂੰਨ ਬੜੇ ਸਖਤ ਨੇ, ਪਰ ਸਾਡੀਆਂ 98% ਧੀਆਂ ਭੈਣਾਂ ਨਾ ਤਾਂ ਇਹ ਕਾਨੂੰਨਾਂ ਤੋਂ ਵਾਕਿਫ ਨੇ, ਅਤੇ ਜਾਂ ਵਾਕਿਫ ਹੈ ਵੀ ਨੇ ਅਤੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਕੁੱਤਿਆਂ ਨੂੰ ਭੌਂਕਦਾ ਛੱਡ ਕੇ ਆਪਣੇ ਕੰਮ ਨਾਲ ਕੰਮ ਰੱਖਿਆ ਜਾਏ। ਬੇਲੀਓ, ਇਹ ਗੱਲ ਦਰੁਸਤ ਹੈ ਕਿ ਪਾਕਿਸਤਾਨ ਵਿੱਚ ਕਿਸੇ ਜ਼ਨਾਨੀ ਦਾ ਕੰਮ ਕਰਨਾ ਹਰਗਿਜ਼ ਸੌਖਾ ਨਹੀਂ। ਉਹਦੇ ਲਈ ਔਕੜਾਂ ਬਹੁਤੀਆਂ ਅਤੇ ਹੌਸਲਾ ਦੇਣ ਵਾਲੇ ਲੋਕ ਬਹੁਤ ਘੱਟ ਨੇ। ਪਰ ਹਾਲਾਤ ਉਹਨਾਂ ਤਰੱਕੀ ਯਾਫਤਾ ਮੁਲਕਾਂ ਵਿੱਚ ਵੀ ਕੁਝ ਚੰਗੇ ਨਹੀਂ ਜਿਹੜੇ ਸਾਨੂੰ ਦੱਸ ਦਿੰਦੇ ਨੇ ਕਿ ਜ਼ਨਾਨੀਆਂ ਨਾਲ ਬਰਾਬਰੀ ਦਾ ਸਲੂਕ ਕੀਤਾ ਜਾਏ। ਅਮਰੀਕਾ ਵਿੱਚ 40% ਤੋਂ ਵੱਧ ਜ਼ਨਾਨੀਆਂ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਕਾਰੋਬਾਰ, ਨੌਕਰੀ ਜਾਂ ਫਿਰ ਮੈਸ਼ਤ ਦੇ ਕਿਸੇ ਨਾ ਕਿਸੇ ਖੇਤਰ ਨਾਲ ਜੁੜਤ ਰੱਖਦੀਆਂ ਨੇ, ਉਹਨੂੰ ਹਰਾਸਾ ਕੀਤਾ ਜਾਂਦਾ ਹੈ। ਬਰਤਾਨੀਆ ਦੇ ਮੁਲਕ ਵੀ ਇਸ ਮਸਲੇ ਤੋਂ ਆਜ਼ਾਦ ਨਹੀਂ। ਉੱਥੇ ਵੀ ਹਰ ਦੋ ਵਿੱਚੋਂ ਇੱਕ ਜ਼ਨਾਨੀ ਇਸ ਮੁਸੀਬਤ ਦਾ ਸ਼ਿਕਾਰ ਹੈ। ਤੁਸੀਂ ਫਰਾਂਸ ਜਾਂ ਮੁਲਕ ਦੀ ਮਿਸਾਲ ਦੇ ਲਵੋ, ਉੱਥੇ ਤਨਾਸਬ 55% ਹੋ ਜਾਂਦਾ ਹੈ। ਮਤਲਬ ਇਹ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਮੁਲਕ ਹੋਵੇ ਜਿੱਥੇ ਜ਼ਨਾਨੀਆਂ ਨੂੰ ਹਰਾਸਾ ਨਾ ਕੀਤਾ ਜਾਂਦਾ ਹੋਵੇ। ਹਰ ਥਾਵੇਂ ਕਿਸੇ ਨਾ ਕਿਸੇ ਤਰ੍ਹਾਂ ਦੇ ਮਸਾਇਲ ਮੌਜੂਦ ਹੁੰਦੇ ਨੇ। ਅਸਲ ਗੱਲ ਇਹ ਹੈ ਕਿ ਤੁਸੀਂ ਕਿਵੇਂ ਇਹਨਾਂ ਦਾ ਮੁਕਾਬਲਾ ਕਰਦੇ ਹੋ ਅਤੇ ਕਿੰਝ ਆਪਣੇ ਕਾਨੂੰਨ ਉੱਤੇ ਅਮਲ ਦਰਾਮਦ ਕਰਵਾਉਣ ਵਾਲਾ ਸਮਾਜ ਤਸ਼ਕੀਲ ਦੇ ਸਕਦੇ ਹੋ। ਮਿੱਤਰ ਪਿਆਰਿਓ, ਇਹ ਤਾਂ ਤਸਵੀਰ ਦਾ ਇੱਕ ਰੁੱਖ ਹੈ। ਦੂਜਾ ਰੁੱਖ ਉਹ ਹੈ ਜਿੱਥੇ ਚਾਤਰ ਜ਼ਨਾਨੀਆਂ ਆਪਣੀ ਜਿਨਸ ਪਾਰੋਂ ਦੂਜਿਆਂ ਦਾ ਹੱਕ ਮਾਰਦੀਆਂ ਨੇ। ਇਹ ਉਹ ਜ਼ਨਾਨੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਤਰ੍ਹਾਂ ਸਮਾਜ ਵਿੱਚ ਮੁਤਹਰਕ ਹੋ ਕੇ ਅਜਿਹੇ ਸ਼ਿਕਾਰ ਲੱਭਦੀਆਂ ਨੇ ਜਿਹੜੇ ਇਹਨਾਂ ਦੇ ਜਾਲ ਵਿੱਚ ਫਸ ਕੇ ਉਸੇ ਥਾਂ ਪੈਰ ਰੱਖਣ ਜਿੱਥੇ ਇਹਨਾਂ ਦਾ ਹੁਕਮ ਹੋਵੇ। ਤੁਸੀਂ ਇਹਨਾਂ ਨੂੰ ਜਦੀਦ ਤਵਾਇਫਾਂ ਵੀ ਆਖ ਸਕਦੇ ਹੋ ਅਤੇ ਇਹ ਵੀ ਨਾਂ ਦੇ ਸਕਦੇ ਹੋ ਕਿ ਮਾਮੇ ਮਹੂਦੇ ਦੇ ਕਬੀਲੇ ਨਾਲ ਜੁੜੀਆਂ ਹੋਈਆਂ ਬੀਬੀਆਂ ਨੇ। ਫਰਕ ਸਿਰਫ ਇਹ ਹੈ ਕਿ ਮਾਮਾ ਮਹੂਦਾ ਮੋਢੇ 'ਤੇ ਰੁਮਾਲ ਰੱਖਦਾ ਸੀ ਅਤੇ ਇਹ ਖਰਾਂਟ ਜ਼ਨਾਨੀਆਂ ਆਪਣੀ ਕਾਮਯਾਬੀ ਜਾਂ ਮਾਲਪਣ ਇਕੱਠਾ ਕਰਨ ਲਈ
ਸੁਸਾਇਟੀ ਵਿੱਚ ਉਹਨਾਂ ਮਜਬੂਰ ਕੁੜੀਆਂ ਦੀ ਲੋੜ ਪੂਰੀ ਕਰਕੇ ਆਪਣੀ ਅਹਿਮੀਅਤ ਮਨਵਾਉਂਦੀਆਂ ਨੇ। ਸਮਾਜ ਦਾ ਇਹ ਤਾਰੀਖ ਪਹਿਲੂ ਜਿੱਥੇ ਟੈਲੈਂਟਡ ਅਤੇ ਕਾਬਲ ਜ਼ਨਾਨੀਆਂ ਦਾ ਹੱਕ ਮਾਰਦਾ ਹੈ, ਉੱਥੇ ਕੰਮ ਕਰਨ ਵਾਲੇ ਮਰਦ ਵੀ ਇਹਨਾਂ ਦੇ ਚਾਲਿਆਂ ਅੱਗੇ ਬੇਵੱਸ ਹੋ ਜਾਂਦੇ ਨੇ। ਮਿੱਤਰ ਪਿਆਰਿਓ, ਆਪਣੀ ਆਜ਼ਾਦੀ ਦੇ ਇਹਨਾਂ ਸਾਲਾਂ ਵਿੱਚ ਮੈਂ ਕਈ ਅਜਿਹੀਆਂ ਜ਼ਨਾਨੀਆਂ ਵੇਖੀਆਂ ਜਿਹਨਾਂ ਦਾ ਕੋਈ ਦੂਜਾ ਕੰਮ ਹੀ ਨਹੀਂ ਸੀ। ਉਹਨਾਂ ਨੇ ਜਾਂ ਤਾਂ ਆਪਣਾ ਜ਼ਨਾਨੀ ਹੋਣਾ ਕੈਸ਼ ਕਰਵਾਇਆ ਅਤੇ ਜਾਂ ਮਰਦਾਂ ਦੀ ਉਹ ਕਮਜ਼ੋਰੀ ਲੱਭੀ ਜਿਹਦੇ ਸਾਹਮਣੇ ਉਹ ਫੌਰਨ ਢੇਰ ਹੋ ਜਾਂਦੇ ਸਨ। ਦਿਲ ਤਾਂ ਕਰਦਾ ਹੈ ਕਿ ਇਹਨਾਂ ਦੀ ਇੱਕ ਇੱਕ ਮਿਸਾਲ ਦੇਵਾਂ, ਵਾਕਿਆਤ ਲਿਖਾਂ ਅਤੇ ਇਹ ਵੀ ਦੱਸਾਂ ਕਿ ਕਿਸ ਬੀਬੀ ਦੀ ਤਰੱਕੀ ਦੇ ਪਿੱਛੇ ਕਿਹੜੇ ਕਿਹੜੇ ਚਾਲੇ ਸਨ। ਕਈ ਬਿਊਰੋਕਰੇਟਸ, ਝੂਠੀਆਂ ਸ਼ਾਇਰਾਂ, ਕਾਲਮ ਨਗਾਰ ਅਤੇ ਪਤਾ ਨਹੀਂ ਕੀ ਉਹਦੀ ਤਰੱਕੀ ਦੀ ਪੌੜੀ ਇਹੋ ਹੀ ਸੀ ਜਿਹਨੂੰ ਜ਼ੇਰੇ ਬਸ ਲਿਆਉਣਾ ਮੈਂ ਮੁਨਾਸਬ ਹੀ ਨਹੀਂ ਸਮਝਦਾ। ਫਿਰ ਇਹਨਾਂ ਤੋਂ ਇਲਾਵਾ ਇੱਕ ਅਜਿਹਾ ਤਬਕਾ ਵੀ ਹੈ ਜਿਹੜਾ ਸਰਕਾਰੀ ਮੁਲਾਜ਼ਮਤ ਤਾਂ ਨਹੀਂ ਕਰਦਾ, ਪਰ ਸਮਾਜ ਵਿੱਚ ਬਾਇਜ਼ਤ ਕਿਰਦਾਰ ਦਾ ਰੂਪ ਇਖਤਿਆਰ ਕਰਕੇ ਆਪਣੀ ਜੜ੍ਹਾਂ ਮਜ਼ਬੂਤ ਕਰਦਾ ਹੈ। ਸੁਸਾਇਟੀ ਵਿੱਚ ਮੁਤਰਕ ਜ਼ਨਾਨੀਆਂ ਦਾ ਟੋਲਾ ਗੈਟ ਟੂਗੈਦਰ ਅਤੇ ਪਾਰਟੀਜ਼ ਅਰੇਂਜ ਕਰਕੇ ਆਪਣੇ ਖਾਸ ਹਲਕਾ ਬਣਾ ਲੈਂਦਾ ਹੈ ਜਿਹੜਾ ਫਿਰ ਇੱਕ ਦੂਜੇ ਦੇ ਕੰਮ ਆਉਂਦਾ ਹੈ। ਮੈਂ ਲਾਹੌਰ ਦੀ ਇੱਕ ਨਾਮੀ ਗ੍ਰਾਮੀ ਖਾਤੂਨ ਨੂੰ ਜਾਣਦਾ ਹਾਂ ਜਿਹੜੀ ਅੱਜ ਤੋਂ 20 ਸਾਲ ਪਹਿਲਾਂ ਹਰ ਰਾਤ ਮਾਲ ਰੋਡ ਦੇ ਇੱਕ ਵੱਡੇ ਹੋਟਲ 'ਚ ਬੈਠਕ ਲਾਉਂਦੀ ਸੀ। ਉੱਥੇ ਤਾਸ਼ ਵੀ ਖੇਡੀ ਜਾਂਦੀ ਸੀ ਅਤੇ ਗੱਲਾਂ ਬਾਤਾਂ ਵੀ ਹੁੰਦੀਆਂ ਸਨ। ਮੈਂ ਕਈ ਵਾਰੀ ਉਹਦੇ ਖਿਲਾਫ ਸਟੋਰੀ ਕਰਨ ਦੀ ਸੋਚੀ, ਪਰ ਹਰ ਵਾਰੀ ਇਸ ਕਰਕੇ ਰੁਕ ਗਿਆ ਕਿ ਸਮਾਜ ਦੇ ਇਸ ਗੰਦ ਨੂੰ ਸਾਹਮਣੇ ਲਿਆਉਣਾ ਅਜਿਹੇ ਲੋਕਾਂ ਨੂੰ ਬਹੁਤ ਸਾਰੀਆਂ ਮਜਬੂਰ ਅਤੇ ਪਰੇਸ਼ਾਨ ਹਾਲ ਜ਼ਨਾਨੀਆਂ ਲਈ ਰੋਲ ਮਾਡਲ ਵੀ ਬਣਾ ਸਕਦਾ ਹੈ। ਮੁਮਕਿਨ ਹੈ ਕੋਈ ਆਪਣੇ ਹਾਲਾਤਾਂ ਤੋਂ ਤੰਗ ਧੀ ਭੈਣ ਇਹੋ ਜਿਹਾ ਰੂਪ ਧਾਰ ਕੇ ਕਾਮਯਾਬੀ ਦਾ ਉਹ ਸ਼ਾਰਟਕਟ ਲੱਭੇ ਜਿੱਥੇ ਮੰਜ਼ਿਲ 'ਤੇ ਛੇਤੀ ਲੱਭ ਜਾਂਦੀ ਹੈ, ਪਰ ਇੱਜ਼ਤ ਦੀਆਂ ਲੀਰਾਂ ਇੰਝ ਉੱਡਦੀਆਂ ਨੇ ਜਿਵੇਂ ਹਨੇਰੀ ਵਿੱਚ ਲਿਫਾਫੇ। ਹਰ ਵਾਰ ਇਸ ਕਰਕੇ ਮੈਂ ਅਜਿਹਾ ਕਿਰਦਾਰਾਂ ਨੂੰ ਸਾਹਮਣੇ ਪੇਸ਼ ਨਹੀਂ ਕੀਤਾ ਕਿਉਂਕਿ ਜਿਹਦੇ ਤਮਾਮ ਤਰ ਮੰਫੀ ਪਹਿਲੂਆਂ ਦੇ ਨਾਲ ਨਾਲ ਸ਼ਖਸੀਅਤ ਵਿੱਚ ਕਈ ਅਜਿਹੇ ਮੁਸਬਤ ਪਹਿਲੂ ਵੀ ਸਨ ਜਿਹੜੇ ਵੇਖ ਕੇ ਬੰਦਾ ਸੋਚ ਹੀ ਪੈ ਜਾਂਦਾ ਹੈ ਕਿ ਆਖਰ ਇਹ ਸ਼ੈ ਕੀ ਹੈ। ਤੁਸੀਂ ਆਖੋਗੇ ਕਿ ਬਟ ਸਾਹਿਬ ਅੱਜ ਕਿਹੋ ਜਿਹਾ ਕਿਰਦਾਰ ਯਾਦ ਕਰ ਰਹੇ ਹੋ। ਅਸਲ ਗੱਲ ਸੱਜਣਾ ਮਿੱਤਰਾਂ ਨਾਲ ਇੱਕ ਸਮਾਜੀ ਅਤੇ ਫਿਤਰੀ ਬੈਠਕ ਹੀ ਹੈ, ਪਰ ਮੈਨੂੰ 7 ਸਮੁੰਦਰ ਪਾਰ ਵਸਦੀ ਇੱਕ ਵਡੇਰੀ ਉਮਰ ਦੀ ਜਨਾਨੀ ਯਾਦ ਆ ਗਈ ਸੀ ਜਿਹਨੇ ਗੈਟ ਟੂਗੈਦਰ ਅਤੇ ਪਾਰਟੀਜ਼ ਦੇ ਨਾਂ ਉੱਤੇ ਅਜਿਹਾ ਨੈਟਵਰਕ ਕਾਇਮ ਕੀਤਾ ਜਿਹਨੇ ਓਵਰਸੀਜ਼ ਪਾਕਿਸਤਾਨ ਦੇ ਨਾਲ ਨਾਲ ਹਿੰਦੁਸਤਾਨੀਆਂ ਅਤੇ ਬੰਗਲਾਦੇਸ਼ੀਆਂ ਨੂੰ ਖੂਬ ਵਰਤਿਆ। ਉਸ ਜਨਾਨੀ ਬਾਰੇ ਵੀ ਗੱਲਾਂ ਕਰਾਂਗੇ ਅਤੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਕਿ ਪਾਰਟੀ ਗਰਲਸ ਦੇ ਨਾਲ ਨਾਲ ਪਾਰਟੀ ਆਂਟੀਜ਼ ਵੀ ਕੁਝ ਘੱਟ ਨਹੀਂ। ਸਮਾਜ ਦੀ ਇਹ ਉਹ ਕਾਲਖ ਹੈ ਜਿਹੜੀ ਉਹਨਾਂ ਬੱਚੀਆਂ ਦਾ ਹੱਕ ਮਾਰਦੀ ਹੈ ਜਿਹੜੀਆਂ ਮੈਰਿਟ ਉੱਤੇ ਅਗਾਂਹ ਵਧਣ ਦਾ ਸੋਚਦੀਆਂ ਨੇ। ਤਬਾਦਲੇ ਤੋਂ ਲੈ ਕੇ ਤਰੱਕੀ ਤੀਕਰ, ਤਨਖਾਹ ਵਿੱਚ ਵਾਧੇ ਤੋਂ ਲੈ ਕੇ ਘਰ ਤੇ ਗੱਡੀ ਤੀਕਰ ਕੀ ਕੁਝ ਇਹ ਜ਼ਨਾਨੀਆਂ ਨਹੀਂ ਕਰਵਾ ਲੈਂਦੀਆਂ। ਇਹ ਦਿਲਚਸਪ ਸਿਲਸਿਲਾ ਹੋਰ ਅਗਾਂਹ ਵਧਾਵਾਂਗੇ ਅਤੇ ਤੁਹਾਨੂੰ ਕੁਝ ਅਜਿਹੇ ਵਾਕਿਆਤ ਸੁਣਾਵਾਂਗੇ ਜਿਹੜੇ ਅਜਿਹੀ ਗੈਰ ਫਿਤਰੀ ਤਰੱਕੀ ਦੀ ਮਿਸਾਲ ਬਣ ਕੇ ਸਾਹਮਣੇ ਆਉਂਦੇ ਨੇ ਕਿ ਚੰਗਾ ਭਲਾ ਬੰਦਾ ਹੈਰਾਨ ਅਤੇ ਪਰੇਸ਼ਾਨ ਹੋ ਕੇ ਆਪਣੇ ਸਮਾਜੀ ਢਾਂਚੇ ਵੱਲ ਵੇਖਣ ਲੱਗ ਪੈਂਦਾ ਹੈ ਕਿ ਭਲਾ ਇੰਝ ਵੀ ਕੋਈ ਕਰਦਾ ਹੈ, ਪਰ ਇੰਝ ਹੁੰਦਾ ਆ ਰਿਹਾ ਹੈ ਅਤੇ ਅਗਾਂਹ ਵੀ ਸ਼ਾਇਦ ਹੁੰਦਾ ਰਹੇ। ਅੱਜ ਲਈ ਨਹੀਂ, ਕੱਲ੍ਹ ਮਜ਼ੀਦ ਗੱਲਬਾਤ ਕਰਾਂਗੇ। ਇਜਾਜ਼ਤ ਦਿਓ, ਰੱਬ ਰੱਖਾ।